अस्सलाम वालेकुम जी। अगला सिलसिला, अगली गल ਗੱਲਾਂ ਤੇ ਨਾਲ ਕਰਨੀਆਂ ਚਾਹੀਦੀਆਂ ਸੀ, ਲੇਕਿਨ ਇਹਨਾਂ ਨੂੰ ਅਲੱਗਾ ਕਰਨ ਦਾ ਸਿੱਖ ਮਤ ਦੇ ਉੱਤੇ ਤਫਸੀਲੀ ਗੱਲ ਕਰਨਾ ਚਾਹੁੰਦਾ ਸੀ। ਇਸ ਲਈ ਮੈਂ ਇਹਨੂੰ ਬਾਅਦ ਚੋਂ ਰੱਖਿਆ। ਹੁਣ ਜੀ, ਸਿੱਖ ਮਤ ਜਿਹੜਾ 15ਵੀਂ ਸਦੀ ਦੇ ਵਿੱਚ ਜਿਹੜਾ ਵੇ ਪੰਜਾਬ ਦੇ ਵਿੱਚ ਇੱਕ ਨਵੇਂ ਇਲਾਕਾਈ ਮਜ਼ਹਬ ਦਾ ਜਿਹੜਾ ਵੇ ਇੱਕ ਇਬਤਦਾ ਹੋਈ, ਬੂਟਾ ਲੱਗਾ। ਵਕਤ ਹੈਗਾ ਸੀ, ਕਹਿੰਦੇ ਨੇ ਕਿ ਰਾਤ ਦਾ 15 ਅਪ੍ਰੈਲ 1469 ਈਸਵੀ, ਲਾਹੌਰ ਦੇ ਲਾਗੇ ਇੱਕ ਪਿੰਡ ਸੀ, ਕੋਈ ਕਹਿੰਦੇ ਨੇ ਕਸਬਾ ਸੀ, ਭੋਈ ਦੀ ਤਲਵੰਡੀ। ਭੋਈ ਦੀ ਤਲਵੰਡੀ ਜਿਹੜੀ ਹੈ, ਇਹਦਾ ਹੁਣ ਨਾਂ ਜਿਹੜਾ ਉਹ ਨਨਕਾਣਾ ਸਾਹਿਬ ਹੈ। ਉੱਥੇ ਇੱਕ ਰਹਿੰਦਾ ਸੀ ਮਹਿਤਾ ਕਾਲੂ, ਉਹਦਾ ਨਾਂ ਸੀ ਕਲਿਆਣ ਚੰਦਰ ਦਾਸ ਬੇਦੀ। ਉਹਦੀ ਬੀਵੀ ਸੀ ਮਾਤਾ ਤ੍ਰਿਪਤਾ। ਪਿਓ ਜਿਹੜਾ ਵੇ ਉਹ ਫਸਲ ਦੀਆਂ ਜਿਹੜੇ ਨੇ ਟੈਕਸ, ਵਿਆਜ ਜਿਹੜਾ ਵੇ ਉਹ ਜ਼ਮੀਂਦਾਰਾਂ ਕੋਲੋਂ ਲੈਂਦਾ ਸੀ। ਉਹਨਾਂ ਦੇ ਘਰ ਜਿਹੜਾ ਵੇ ਇੱਕ ਚੰਨ ਆਇਆ ਤੇ ਉਹਦਾ ਨਾਂ ਰੱਖਿਆ ਉਹਨਾਂ ਨੇ ਗੁਰੂ ਨਾਨਕ। ਉਹਨਾਂ ਦੇ ਘਰ ਇੱਕ ਪੁੱਤਰ ਆਇਆ ਚੰਨ ਵਰਗਾ ਤੇ ਉਹਦਾ ਨਾਂ ਉਹਨਾਂ ਨੇ ਰੱਖਿਆ ਗੁਰੂ ਨਾਨਕ ਦੇਵ। ਗੁਰੂ ਮੈਂ ਇਹਤਰਾਮ ਨਾਲ ਕਹਿ ਰਿਹਾ, ਨਾਮ ਸੀ ਨਾਨਕ ਦੇਵ। ਹੁਣ ਜੀ 16 ਸਾਲ ਦੀ ਉਮਰ ਦੇ ਵਿੱਚ ਨਾਨਕ ਦੇਵ ਜਿਹੜਾ ਵੇ ਇਹਨੇ ਦੌਲਤ ਖਾਨ ਲੋਧੀ ਜਿਹੜਾ ਏ ਉਹਦੇ ਅੰਡਰ ਕੰਮ ਕੀਤਾ, ਤੇ ਜਿਹੜੀ ਜ਼ਿੰਦਗੀ ਸੀ ਇਹਦੀ ਉਹਦੇ ਬਾਰੇ ਚ ਆਇਆ ਵੇ ਕਿ ਇਹਦਾ ਵਾਲਦ ਇਹਨੂੰ ਇੱਕ ਹਿੰਦੂ ਪੰਡਤ ਕੋਲ ਲੈ ਗਿਆ। ਉਹਨੇ ਪੜ੍ਹਾਈ ਲਿਖਾਈ ਸ਼ੁਰੂ ਕਰਾਈ। ਲਿਖਾਰੀ ਲਿਖਦੇ ਨੇ ਕਿ ਬਾਪ ਨੇ ਕਿਹਾ ਕਿ ਮੈਂ ਆਪਣੇ ਪੁੱਤਰ ਨੂੰ ਇਹ ਇਲਮ ਨਹੀਂ ਦੇਣਾ। ਇਹ ਤੇ ਇਹਨੂੰ ਆਂਦਾ ਵੇ। ਕੁਛ ਕਹਿੰਦੇ ਨੇ ਕਿ ਇੱਕ ਤੋਂ ਗੱਲ ਸ਼ੁਰੂ ਹੋਈ ਤੇ ਨਾਨਕ ਨੇ ਇੱਕ ਦੀਆਂ ਇੰਨੀਆਂ ਕੁ ਸਿਫਤਾਂ ਦੱਸ ਦਿੱਤੀਆਂ ਕਿ ਜਿਹੜਾ ਉਸਤਾਦ ਸੀ ਪਰੇਸ਼ਾਨ ਹੋ ਗਿਆ। ਫਿਰ ਕਹਿੰਦੇ ਨੇ ਕਿ ਇੱਕ ਜਿਹੜਾ ਵੇ ਦੂਸਰਾ ਜਿਹੜਾ ਜ਼ਮੀਂਦਾਰ ਸੀ ਉਸ ਇਲਾਕੇ ਦਾ, ਉਹਨੇ ਕਲਿਆਣ ਚੰਦਰ ਦਾਸ ਬੇਦੀ ਨੂੰ ਕਿਹਾ ਕਿ ਤੇਰਾ ਪੁੱਤਰ ਜਿਹੜਾ ਵੇ ਬੜਾ ਹੁਸ਼ਿਆਰ ਏ ਤੇ ਬੜਾ ਇਲਮ ਵਾਲਾ ਲੱਗਦਾ ਹੈ, ਇਹਨੂੰ ਕਿਉਂ ਨਾ ਤੂੰ ਮੁਸਲਮਾਨ ਕਿਸੇ ਉਸਤਾਦ ਦੇ ਕੋਲ ਪਾ, ਤਾਂ ਕਿ ਜਿਹੜਾ ਵੇ ਇਹ ਤਾਲੀਮ ਹਾਸਲ ਕਰੇ, ਇਹਨੂੰ ਪਤਾ ਲੱਗੇ, ਇਹਦਾ ਜ਼ਿਹਨ ਖੁੱਲੇ। ਜਿਹੜੇ ਸਵਾਲਾਂ ਦੇ ਜਵਾਬ ਲੱਭਦਾ ਫਿਰਦਾ ਵੇ ਉਹ ਸਵਾਲਾਂ ਦੇ ਜਵਾਬ ਇਹਨੂੰ ਲੱਭਣ। ਤੇ ਉਹਨੇ ਆਪਣੇ ਬੇਟੇ ਨੂੰ ਇੱਕ ਮੁਸਲਮਾਨ ਜਿਹੜਾ ਵੇ ਉਹਦੇ ਸ਼ਾਗਿਰਦ ਪਾ ਦਿੱਤਾ। ਬੜੇ ਸਾਲ ਲੰਘ ਗਏ, ਉਸਤਾਦ ਕੋਲੋਂ ਤਾਲੀਮ ਹਾਸਲ ਕਰਦੇ ਆ, ਹਰ ਸ਼ੈ ਤੇ ਸਵਾਲ ਹੁੰਦੇ ਸੀ, ਗੱਲਬਾਤ ਹੁੰਦੀ ਸੀ। ਕਿ ਕਹਿੰਦੇ ਨੇ ਕਿ ਗੱਲਬਾਤ ਜਦੋਂ ਸ਼ੁਰੂ ਹੁੰਦੀ ਸੀ ਉਸਤਾਦ ਤੇ ਸ਼ਾਗਿਰਦ ਦੇ ਵਿੱਚ ਬੜੀ ਲੰਮੀ ਜਾਂਦੀ ਸੀ, ਤੇ ਉਸਤਾਦ ਨੇ ਵੇਖ ਲਿਆ ਸੀ ਕਿ ਇਹ ਜਿਹੜਾ ਮੇਰਾ ਸ਼ਾਗਿਰਦ ਹੈ ਨਾਨਕ ਦੇਵ, ਇਹ ਕੋਈ ਆਮ ਬੰਦਾ ਨਹੀਂ। ਲਓ ਜੀ, ਟਾਈਮ ਲੰਘਦਾ ਗਿਆ। ਨਾਨਕ ਦੇਵ ਜਿਹੜਾ ਵੇ ਉਹ ਇਲਮ ਹਾਸਲ ਕਰਨ ਵਾਸਤੇ ਦੁਨੀਆ 'ਚ ਗਿਆ। ਲਿਖਣ ਵਾਲੇ ਲਿਖਦੇ ਨੇ ਕਿ 5 ਸਾਲ ਬਗਦਾਦ 'ਚ ਰਿਹਾ, ਕੋਈ ਕਹਿੰਦੇ ਨੇ 3 ਸਾਲ ਰਹੇ, ਫਿਰ ਕਹਿੰਦੇ ਨੇ ਪੂਰਾ ਸਾਲ ਮੱਕੇ ਤੇ ਮਦੀਨੇ ਰਿਹਾ। ਉੱਥੇ ਜੀ, ਉੱਥੇ ਕਹਿੰਦੇ ਲਿਖਦੇ ਨੇ ਕਿ ਲੋਕਾਂ ਕੋਲੋਂ ਸਵਾਲ ਪੁੱਛਦਾ ਰਿਹਾ, ਸਵਾਲ ਪੁੱਛਣੇ, ਫਿਰ ਸਵਾਲ ਪੁੱਛਣਾ। ਉਹ ਜਿਹੜਾ ਅੰਦਰ ਇੱਕ ਇਲਮ ਨੂੰ ਹਾਸਲ ਕਰਨ ਵਾਸਤੇ ਭਾਂਬੜ ਸੀ, ਉਹਨੂੰ ਬੁਝਾਉਣ ਵਾਸਤੇ ਲੋਕਾਂ ਕੋਲੋਂ ਜਵਾਬ ਲੈਂਦੇ ਰਹੇ। ਫਿਰ ਕਹਿੰਦੇ ਨੇ ਕਿ ਉੱਥੇ ਇੱਕ ਮੁਸਲਮਾਨ ਦੇ ਹੱਥੀਂ ਬੈਤ ਹੋਇਆ, ਬੈਤ ਹੋਈ ਹਜ਼ਰਤ ਮੁਰਾਦ ਦੇ ਹੱਥੋਂ। ਕੁਛ ਕਹਿੰਦੇ ਨੇ ਕਿ ਉਹਦੀ ਖਿਦਮਤ ਦੇ ਵਿੱਚ ਬੜੇ ਸਾਲ ਰਹੇ, ਤੇ ਕੁਛ ਲਿਖਦੇ ਨੇ ਕਿ ਜੀ ਬਗਦਾਦ ਦੇ ਬਾਹਰ ਜਿਹੜਾ ਵੇ ਇੱਕ ਜਿਹੜਾ ਵੇ ਕਬਰਸਤਾਨ ਸੀ, ਉੱਥੇ ਇੱਕ ਹੁਜਰਾ ਸੀ, ਉਹਦੇ ਵਿੱਚ ਬੜਾ ਵਕਤ ਗੁਜ਼ਾਰਿਆ ਤੇ ਆਖਰਕਾਰ ਵਾਪਸ ਆਏ। ਵਾਪਸ ਜਦੋਂ ਆਪਣੀ ਧਰਤੀ ਤੇ ਆਏ ਤੇ ਆ ਕੇ ਇਲਾਕਾ
ਪਹਾੜ ਵਾਲੇ ਪਾਸੇ ਦਾ ਪੰਜਾਬ ਕਹਾਂਗੇ, ਉੱਥੇ ਦਾ ਜਿਹੜਾ ਜ਼ਮੀਂਦਾਰ ਸੀ ਉਹਨੇ ਥੋੜੀ ਜੀ ਜ਼ਮੀਨ ਦਿੱਤੀ, ਉੱਥੇ ਨਵਾਂ ਪਿੰਡ ਵਸਾਇਆ। ਪਿੰਡ ਵਸਾ ਕੇ ਬਾਅਦ ਚੋਂ ਲੋਕਾਂ ਨੇ ਜਿਹੜਾ ਹੈ ਉਹਦਾ ਨਾਂ ਰੱਖ ਦਿੱਤਾ ਕਰਤਾਰਪੁਰ। ਉੱਥੇ 1539 ਦੇ ਵਿੱਚ ਵਫਾਤ ਪਾ ਗਏ। ਅਸੀਂ ਅੱਜ ਤੇ ਪੂਰੀ ਜਿਹੜੀ ਹੈ ਵੀਡੀਓ ਕਰਾਂਗੇ। ਹੁਣ ਜੀ ਵਫਾਤ ਪਾਉਣ ਤੋਂ ਪਹਿਲੇ ਆਪਣਾ ਜਿਹੜਾ ਵੇ ਅੱਗੇ ਗੱਦੀ ਨਸ਼ੀਨ ਮੁਕਰਰ ਕੀਤਾ, ਉਹਨੂੰ ਗੁਰੂ ਕਿਹਾ ਗਿਆ। ਇਸ ਤਰ੍ਹਾਂ ਜਿਹੜਾ ਵੇ 10 ਗੁਰੂ ਹੋਏ। ਇਹ ਗੁਰੂ ਨਾਨਕ ਦੇ ਖਾਨਦਾਨ ਚੋਂ ਨਹੀਂ। ਕਹਿੰਦੇ ਨੇ ਕਿ ਜਿਹੜਾ ਪੰਜਵਾਂ ਗੁਰੂ ਸੀ ਉਹਨੇ ਅੰਮ੍ਰਿਤਸਰ ਨੂੰ ਦਾਰੁਲ ਹਕੂਮਤ ਕਰਾਰ ਦਿੱਤਾ। ਕਾਹਦਾ? ਸਿੱਖ ਮਤ ਦਾ। ਤੇ ਇੱਕ ਕਿਤਾਬ ਲਿਖੀ ਅਧਿ ਗ੍ਰੰਥ। ਫਿਰ ਇੱਕ ਹੋਰ ਗੁਰੂ ਹੋਇਆ, ਉਹਨੂੰ 1606 ਦੇ ਵਿੱਚ ਹਕੂਮਤ ਨੇ ਫਾਂਸੀ ਦੇ ਦਿੱਤੀ। ਉਹਨਾਂ ਦਾ ਨਾਮ ਸੀ ਗੁਰੂ ਅਰਜਨ ਦੇਵ। ਫਿਰ ਇੱਕ ਹੋਰ ਗੁਰੂ ਹਰਗੋਬਿੰਦ ਸਿੰਘ, ਉਹਨੇ ਆਪਣੀ ਜਨਤਾ ਜਿਹੜੀ ਸੀ, ਆਪਣਾ ਜਿਹੜਾ ਪਰਿਵਾਰ ਸੀ ਸਿੱਖ ਪਰਿਵਾਰ, ਉਹਦੀ ਤਰਬੀਅਤ ਸ਼ੁਰੂ ਕੀਤੀ ਫੌਜੀ। ਉਹ ਲਿਖਦੇ ਨੇ ਕਿ ਸ਼ੁਰੂ ਦੇ ਦੌਰ ਦੇ ਵਿੱਚ ਨਾ ਸਿੱਖਾਂ ਤੇ ਮੁਸਲਮਾਨ ਹਕੂਮਤਾਂ ਦੇ ਦਰਮਿਆਨ, ਜਿਹੜੇ ਮੁਸਲਮਾਨ ਹਕੂਮਤਾਂ ਸੀ ਉਹਨਾਂ ਦੇ ਦਰਮਿਆਨ ਜਿਹੜਾ ਵੇ ਅਮਨੋ ਮਾਨ ਸੀ, ਕਿਸੇ ਤਰ੍ਹਾਂ ਦੀ ਕੋਈ ਲੜਾਈ ਨਹੀਂ ਸੀ। ਮੁਗਲ ਬਾਦਸ਼ਾਹ ਔਰੰਗਜ਼ੇਬ ਆਲਮਗੀਰ ਦੇ ਦੌਰ ਦੇ ਵਿੱਚ ਜਿਹੜਾ ਨਾ ਇਹ ਕੋਈ ਲੜਾਈ ਕਹਿ ਲਓ, ਕੋਈ ਕਹਿ ਲਓ ਤੁਸੀਂ ਕਿ ਛੇੜਛਾੜ ਸ਼ੁਰੂ ਹੋਈ। ਤੇ 1675 ਦੇ ਵਿੱਚ 9ਵੇਂ ਗੁਰੂ ਜਿਹੜੇ ਸਨ ਤੇਗ ਬਹਾਦਰ, ਉਹਨਾਂ ਨੂੰ ਔਰੰਗਜ਼ੇਬ ਨੇ ਫਾਂਸੀ ਦੇ ਦਿੱਤੀ। ਫਿਰ ਜਿਹੜੇ 10ਵੇਂ ਗੁਰੂ ਸਨ ਉਹਨਾਂ ਨੇ 1699 ਦੇ ਵਿੱਚ ਮਰਦਾਂ ਤੇ ਔਰਤਾਂ ਦੇ ਉੱਤੇ ਮੁਸ਼ਤਮਿਲ ਜਿਹੜਾ ਵੇ ਫੌਜੀ ਤਰਬੀਅਤ ਸ਼ੁਰੂ ਕੀਤੀ ਤੇ ਉਹਨੂੰ ਨਾਂ ਦਿੱਤਾ ਖਾਲਸਾ ਤਸ਼ਕੀਲ। ਖਾਲਸਾ ਨਾਂ ਦਿੱਤਾ ਉਸ ਤਹਿਰੀਕ ਨੂੰ। ਪਹਿਲਾ ਜਿਹੜਾ ਅਸਕਰੀ ਲੀਡਰ ਹੋਇਆ ਬੰਦਾ ਸਿੰਘ ਬਹਾਦਰ, ਇਹ 1716 ਤੱਕ ਮੁਗਲਾਂ ਦੇ ਖਿਲਾਫ ਛੋਟੀਆਂ ਵੱਡੀਆਂ ਮੁਹਿੰਮਾਂ ਜਾਰੀ ਇਹਨੇ ਰੱਖੀਆਂ, ਲੜਾਈਆਂ ਰੱਖੀਆਂ। ਇਸ ਤੋਂ ਬਾਅਦ 17ਵੀਂ ਸਦੀ ਦੇ ਵਿੱਚ 17ਵੀਂ ਸਦੀ ਦੇ ਵਿੱਚ ਜਿਹੜਾ ਵੇ ਸਿੱਖ ਇੱਕ ਵਾਰੀ ਫੇਰ ਮੁੱਤਿਦ ਹੋਏ। ਐਡੀ ਛੋਟੀ ਜੀ ਸਿੱਖ ਮਤ ਦੀ ਕਹਾਣੀ ਸੀ ਜਿਹੜੀ ਅਸੀਂ ਤੁਹਾਡੇ ਗੋਸ਼ਗੁਜ਼ਾਰ ਕੀਤੀ ਹੈ। ਅਸੀਂ ਇਹ ਵੀ ਦੱਸਾਂਗੇ ਕਿ ਪੰਡਤ ਗੋਪਾਲ ਗੁਰੂ ਨਾਨਕ ਜੀ ਦੇਵ ਸਾਹਿਬ ਦੇ ਪਹਿਲੇ ਉਸਤਾਦ ਸਨ। ਫਿਰ ਸੈਯਦ ਹੁਸੈਨ ਸ਼ਾਹ ਮੁਸਲਮਾਨ ਉਸਤਾਦ ਸਨ। ਫਿਰ ਇਹਨਾਂ ਦੇ ਜਿਹੜੇ ਪੀਰੋ ਮੁਰਸ਼ਦ ਉਹ ਹੈਗੇ ਸਨ ਹਜ਼ਰਤ ਮੁਰਾਦ। ਹਜ਼ਰਤ ਮੁਰਾਦ ਹੁਸੈਨ ਵੀ ਕਹਿੰਦੇ ਨੇ, ਹਜ਼ਰਤ ਮੁਰਾਦ ਸ਼ਾਹ ਵੀ ਕਹਿੰਦੇ ਨੇ। ਉਹਨਾਂ ਦੀ ਖਿਦਮਤ 'ਚ ਵੀ ਰਹੇ, ਉੱਥੋਂ ਵੀ ਇਹਨਾਂ ਨੇ ਫੈਜ਼ ਹਾਸਲ ਕੀਤਾ ਸੀ। ਤੇ ਇਹ ਅੱਜ ਦਾ ਸਾਡਾ ਜਿਹੜਾ ਵੇ ਸਿਲਸਿਲਾ ਸੀ। ਅਗਰ ਇਹਦੇ 'ਚ ਕੋਈ ਕਮੀ ਪੇਸ਼ੀ ਹੈ ਸਾਨੂੰ ਦੱਸੋ। ਤੇ ਅਗਰ ਕੋਈ ਤੇ ਅਲਫਾਜ਼ ਲਫ਼ਜ਼ਾਂ ਨੂੰ ਇਸਤੇਮਾਲ ਕਰਦੇ ਆਏ ਕਿਤੇ ਗਲਤੀ ਹੋਈ ਹੈ ਜੀ ਮਾਜ਼ਰਤ ਚਾਹੁੰਦੇ ਹਾਂ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਤੇ ਕਮੈਂਟ ਕਰੋ। ਤੇ ਇਹਦੇ ਉੱਤੇ ਵੀ ਅਸੀਂ ਜਿਹੜਾ ਵੇ ਸਿੱਖ ਮਤ ਦੇ ਉੱਤੇ ਵੀ ਬਕਾਇਦਾ ਆਪਣੀ ਇੱਕ ਸੀਰੀਜ਼ ਪੂਰੀ ਬਣਾਵਾਂਗੇ ਜਿਹੜੀ ਹਕਾਇਕ ਤੇ ਮਬਨੀ ਹੋਏਗੀ। ਸਾਨੂੰ ਇਜਾਜ਼ਤ ਦਿਓ। ਰੱਬ